ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੋ ਜੀ, ਗੱਲਬਾਤ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਫੌਜ ਮੁਖੀ ਨੇ ਪੰਜਾਬ ਦੇ ਵਿਗੜੇ ਹਾਲਾਤ ਬਾਰੇ ਮੁੜ ਕੀਤਾ ਚੌਕਸ। ਇਹਨੂੰ ਪਤਾ ਨਹੀਂ ਪੰਜਾਬ ਦੀ ਕਿਧਰੋਂ ਕਾਸ਼ਬਾਣੀ ਹੋਈ ਆ, ਲਗਾਤਾਰ ਪੰਜਾਬ ਦੇ ਮਗਰ ਹੀ ਪੈ ਗਿਆ ਵਿਪਨ ਰਾਵਤ। ਹਾਲਾਂਕਿ ਦੇਖੋ, ਮੌਕੇ ਕਈ ਆਏ ਇਹਨਾਂ ਦੇ ਜਦੋਂ ਫੌਜੀ ਜਰਨੈਲ ਦੇ ਬਿਆਨ ਆ ਜਿਹੜੇ ਉਹ ਚਰਚਾ ਦਾ ਵਿਸ਼ਾ ਬਣੇ, ਔਰ ਇਉਂ ਲੱਗਦਾ ਹੈਗਾ ਕਿ ਇਹ ਬਿਆਨ ਫੌਜੀ ਜਰਨੈਲ ਦੇ ਨਹੀਂ, ਇਹ ਕਿਸੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਦੇ ਹੋਣ। ਪੰਜਾਬ ਬਾਰੇ ਥੋੜੇ ਦਿਨ ਪਹਿਲਾਂ ਵੀ ਇਹਨਾਂ ਨੇ ਬੋਲਿਆ, ਫਿਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਸੇ ਬਿਆਨ ਨੂੰ ਕੋਟ ਕਰਕੇ ਪੰਜਾਬ ਸਰਕਾਰ ਤੇ ਕਈ ਸਵਾਲ ਖੜੇ ਕੀਤੇ। ਅੱਜ ਵੀ ਵਿਪਨ ਰਾਵਤ ਜੀ ਆ ਜਿਹੜੇ ਉਹ ਪੰਜਾਬ ਪ੍ਰਤੀ ਚਿੰਤਤ ਨਜ਼ਰ ਆਏ ਆ। ਪਤਾ ਨਹੀਂ ਇਹ ਚਿੰਤਤ ਝੋਰੇ ਜਿਹੜੇ ਆ ਹੁਣੇ ਕਾਹਤੋਂ ਲੱਗੇ ਆ, ਕਿਉਂਕਿ ਇਲੈਕਸ਼ਨ ਹੈ ਜਿਹੜਾ ਤੁਹਾਨੂੰ ਪਤਾ ਹੈ ਸਮੇਂ ਪੂਰੇ ਸਰਗਰਮੀ ਦੇ ਨਾਲ ਇੰਡੀਆ ਦੇ ਵਿੱਚ ਹੈ ਜਿਹੜਾ ਉਹ ਦਸਤਕ ਦੇ ਚੁੱਕਾ। ਤਾਂ ਹੁਣੇ ਕਿਉਂ ਇਹਨਾਂ ਨੂੰ ਇਹ ਸਭ ਕੁਛ ਦਿਖਾਈ ਦੇ ਰਿਹਾ? ਤਾਂ ਅੱਜ ਵੈਸੇ ਇਹਨਾਂ ਨੇ ਪਹਿਲਾ ਜਿਹੜਾ ਆਪਣਾ ਬਿਆਨ ਦਿੱਤਾ ਉਹਦੇ ਤੋਂ ਥੋੜਾ ਜਿਹਾ ਵੱਖਰਾ ਦਿੱਤਾ। ਹੁਣ ਕਹਿੰਦੇ ਆ ਕਿ ਦੇਖੋ ਜੀ, ਅੱਤਵਾਦ ਦਾ ਕੋਈ ਖਤਰਾ ਨਹੀਂ ਹੈ, ਪਰੰਤੂ ਸਾਵਧਾਨ ਰਹਿਣ ਦੀ ਜ਼ਰੂਰਤ ਆ। ਔਰ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਚੰਗਾ ਹੈ ਕਿ ਅਸੀਂ ਪਹਿਲਾਂ ਹੀ ਸਾਵਧਾਨ ਰਹੀਏ। ਹੋਰਨਾਂ ਦੇਸ਼ਾਂ 'ਚ ਜਿਹੜੇ ਅਲੱਗਵਾਦੀ ਆ, ਯਾਨੀ ਜੋ ਅਲੈਹਦਗੀ ਦੀ ਮੰਗ ਰੱਖਦੇ ਆ, ਖਾਲਿਸਤਾਨੀ ਸਮਰਥਕਾਂ ਵੱਲੋਂ ਜਿਹੜੀ ਸ਼ੁਰੂ ਕੀਤੀ ਗਈ ਆ ਰਾਏਸ਼ੁਮਾਰੀ 2020 ਵਾਲੀ, ਉਹਦਾ ਹਵਾਲਾ ਦੇ ਕੇ ਉਹਨਾਂ ਨੇ ਕਿਹਾ ਕਿ ਦੇਖੋ ਜੀ, ਸਰਕਾਰਾਂ ਜਿਹੜੀਆਂ ਉਹ ਇਸ ਮੁਹਿੰਮ ਤੋਂ ਪੂਰੀ ਤਰ੍ਹਾਂ ਜਾਣੂ ਆ ਤੇ ਉਚਿਤ ਕਾਰਵਾਈ ਕਰ ਰਹੀਆਂ। ਮਤਲਬ ਸਰਕਾਰਾਂ ਉਚਿਤ ਕਾਰਵਾਈ ਕਰ ਰਹੀਆਂ ਨੇ, ਤੇ ਜਦੋਂ ਸਰਕਾਰਾਂ ਕਾਰਵਾਈ ਕਰ ਰਹੀਆਂ ਨੇ ਤਾਂ ਫੌਜੀ ਜਰਨੈਲ ਨੂੰ ਫੌਜ ਦੇ ਵਿੱਚ ਭ੍ਰਿਸ਼ਟਾਚਾਰੀ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ, ਬਲਾਤਕਾਰ ਦੇ ਮਾਮਲੇ ਸਾਹਮਣੇ ਆਉਂਦੇ ਆ, ਜਾਂ ਫਰਜ਼ੀ ਮੁਕਾਬਲੇ ਜਾਂ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਆ, ਉਹਨਾਂ ਵੱਲ ਤਵੱਜੋ ਦੇਣੀ ਚਾਹੀਦੀ ਆ। ਜਦੋਂ ਸਰਕਾਰਾਂ ਨੂੰ ਪਤਾ, ਹੋਮ ਮਿਨਿਸਟਰੀ ਜਾਣੇ ਜਾਂ ਇੱਥੋਂ ਦੀ ਜਿਹੜੀ ਲੋਕਲ ਗੌਰਮੈਂਟ ਆ, ਉਹ ਇਹਨਾਂ ਚੀਜ਼ਾਂ ਨੂੰ ਵੇਖੇ ਤਾਂ ਮੇਰੇ ਖਿਆਲ ਦੇ ਨਾਲ ਬਿਹਤਰ ਆ। ਪਰ ਅੱਜ ਦਾ ਜਿਹੜਾ ਬਿਆਨ ਹੈ ਉਹਨਾਂ ਦਾ, ਉਹ ਪਹਿਲੇ ਬਿਆਨ ਨਾਲੋਂ ਵੱਖਰਾ, ਕਿਉਂਕਿ ਉਦੋਂ ਤੇ ਕਹਿੰਦੇ ਸੀ ਕਿ ਪੁਨਰ ਸੁਰਜੀਤੀ ਹੋ ਰਹੀ ਆ, ਸਾਨੂੰ ਐਕਸ਼ਨ ਕਰਨਾ ਚਾਹੀਦਾ। ਹੁਣ ਕਹਿੰਦੇ ਆ ਕਿ ਨਹੀਂ ਜੀ, ਥ੍ਰੈਟ ਨਹੀਂ ਹੈਗੀ ਏਦਾਂ ਦੀ, ਪਰ ਚੁੱਕਣ ਨਹੀਂ ਰਹਿਣਾ ਚਾਹੀਦਾ। ਤਾਂ ਇਹਨਾਂ ਕੋਈ ਫਰਕ ਤੇ ਆ ਗਿਆ। ਪਰ ਰਾਏਸ਼ੁਮਾਰੀ 2020 ਵਾਲੀ ਉਹ ਕਮਾਲ ਦੀ ਗੱਲ ਆ ਕਿ ਇੱਕ ਪਾਸੇ ਕਹਿੰਦੇ ਆ ਕਿ ਏਦਾਂ ਦਾ ਕੁਛ ਵੀ ਇੱਥੇ ਹੈ ਹੀ ਨਹੀਂ, ਔਰ ਨਾ ਹੀ ਹੋ ਸਕਦਾ ਕਦੇ ਕੋਈ, ਤੇ ਦੂਸਰੇ ਪਾਸੇ ਉਹਨੂੰ ਹੀ ਆਧਾਰ ਬਣਾ ਕੇ ਏਦਾਂ ਦੀਆਂ ਚੀਜ਼ਾਂ ਕਹਿਣਾ ਮੇਰੇ ਖਿਆਲ ਦੇ ਨਾਲ ਵਿਰੋਧਾਭਾਸ ਦਾ ਬਿਲਕੁਲ ਇਹ ਤੇ ਸਿਖਰ ਆ। ਜੀ ਜੀ ਬਿਲਕੁਲ, ਆਈ ਡੋਂਟ ਨੋ, ਸਮਝ ਨਹੀਂ ਆਉਂਦੀ ਵਾਕਿਆ ਹੀ ਮਿੰਟੂ ਜੀ ਵੀ ਕੀ ਇਸ ਦੇ ਪਿੱਛੇ ਉਹਨਾਂ ਦੀਆਂ ਸਾਜ਼ਿਸ਼ਾਂ ਨੇ ਕਿ ਜਾਣ ਬੁੱਝ ਕੇ ਪੰਜਾਬ ਨੂੰ ਬਲਦੀ ਵੱਲ ਨੂੰ ਜਿਹੜਾ ਇਹ ਘੱਲਣਾ ਚਾਹੁੰਦੇ ਨੇ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਬੇਅਦਬੀ ਮਾਮਲੇ ਦੇ ਵਿੱਚ ਜਿਹੜੀ ਸਿੱਟ ਦੇ ਸੰਮਨ ਮਗਰੋਂ ਬੋਲੇ ਅਕਸ਼ੇ ਕੁਮਾਰ, ਟਵੀਟ ਕਰਕੇ ਦਿੱਤਾ ਜਵਾਬ। ਸੁਖਵੀਰ ਨੇ ਵੀ ਦਿੱਤੀ ਪ੍ਰਤੀਕਿਰਿਆ। ਦੇਖੋ, ਇੰਟਰਨੈਸ਼ਨਲ ਖਿਲਾੜੀ ਹੈ ਜਿਹੜਾ ਉਹ ਹੁਣ ਪੰਜਾਬ ਪੁਲਿਸ ਦੇ ਚੱਕਰਾਂ 'ਚ ਫਸ ਗਿਆ। ਸਫਾਈ ਉਦੋਂ ਦੇਣੀ ਪੈਣੀ ਸੀ। ਲੋਕੀ ਮਜ਼ਾਕ ਕਰਦੇ ਆ ਸਾਡੇ ਇੱਥੇ ਸੋਸ਼ਲ ਮੀਡੀਆ ਤੇ, ਮੁੰਡੇ ਲਿਖਣ ਦਾ ਕਹਿੰਦਾ ਜੇ ਹੱਥ ਚੜ ਗਿਆ ਯਾਰਾਂ ਦੇ, ਪੰਜਾਬ ਪੁਲਿਸ ਸਰਦਾਰਾਂ ਦੇ ਹੱਥ ਜੋੜ ਮਾਫੀਆਂ ਮੰਗੇਗਾ, ਰੁਤਬੇ ਨੇ ਸਰਦਾਰਾਂ ਦੇ। ਉਹ ਇਸ ਤਰ੍ਹਾਂ ਦੀਆਂ ਟੀਚਰਾਂ ਵੀ ਕੀਤੀਆਂ ਜਾ ਰਹੀਆਂ ਖਿਲਾੜੀ ਕੁਮਾਰ ਨੂੰ। ਸੋ ਖਿਲਾੜੀ ਹੈ ਜਿਹੜਾ, ਉਹਦੇ ਲਈ ਇਹ ਖੇਡ ਕਸੂਤੀ ਬਣ ਗਈ ਹੈ। ਤੁਹਾਨੂੰ ਪਤਾ ਹੀ ਹੈ ਕਿ 3 ਜਾਣਿਆਂ ਨੂੰ SIT ਨੇ ਸੰਮਨ ਕੀਤਾ, ਇੱਕ ਤੇ ਵੱਡੇ ਬਾਦਲ, ਉਸ ਤੋਂ ਬਾਅਦ ਛੋਟੇ ਬਾਦਲ, ਤੇ ਉਸ ਤੋਂ ਬਾਅਦ ਇਹ ਫਿਰ ਇੰਟਰਨੈਸ਼ਨਲ ਖਿਲਾੜੀ ਹੈ ਜਿਹੜੇ ਅਕਸ਼ੇ ਕੁਮਾਰ ਜੀ। ਤਾਂ ਇਹਨਾਂ ਨੂੰ ਹੁਣ ਜਦੋਂ ਸਮਨਿੰਗ ਹੋਈ ਆ ਤਾਂ ਇਹਨਾਂ ਨੇ ਸਫਾਈ ਦਿੱਤੀ ਆ ਆਪਣੇ ਟਵਿੱਟਰ ਅਕਾਊਂਟ ਤੋਂ। ਕਹਿੰਦੇ ਆ ਜੀ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹਨਾਂ ਨੇ 2-3 ਚੀਜ਼ਾਂ ਕਹੀਆਂ, ਟਵੀਟ ਤੇ ਕਾਫੀ ਲੰਮਾ ਚੌੜਾ ਹੈ ਵੀ ਅੰਗਰੇਜ਼ੀ 'ਚ, ਉੱਥੇ ਆ ਕੇ ਮੇਰੇ ਲਈ ਬੜਾ ਸਿਆਪਾ ਖੜਾ ਹੋ ਜਾਂਦਾ। ਪਰ ਫਿਰ ਵੀ ਜੇ ਉਹ ਲੱਥਾ ਕਰੀਏ ਤੇ ਉਹ ਕਹਿੰਦਾ ਕਿ ਮੈਂ ਕਦੇ ਵੀ ਆਪਣੀ ਜ਼ਿੰਦਗੀ 'ਚ ਗੁਰਮੀਤ ਰਾਮ ਰਹੀਮ ਨੂੰ ਮਿਲਿਆ ਹੀ ਨਹੀਂ। ਔਰ ਦੂਜੀ ਗੱਲ ਇਹ ਕਹਿੰਦਾ ਕਿ ਮੈਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਵਾ ਕਿ ਗੁਰਮੀਤ ਰਾਮ ਰਹੀਮ ਕਦੇ ਮੇਰੀ ਮੁੰਬਈ ਵਿੱਚ ਦੀ ਜੋ ਸਥਿਤ ਰਿਹਾਇਸ਼ਗਾਹ ਤੇ ਆਇਆ ਸੀਗਾ, ਜਦ ਕਿ ਅਸੀਂ ਕਦੇ ਇੱਕ ਦੂਜੇ ਦੇ ਰਸਤਿਆਂ ਵਿੱਚ ਵੀ ਨਹੀਂ ਟੱਕਰੇ। ਔਰ ਤੀਜੀ ਗੱਲ ਕਹਿੰਦਾ ਕਿ ਮੈਂ ਆਪਣੇ ਕੈਰੀਅਰ 'ਚ ਪੰਜਾਬੀ ਸੱਭਿਆਚਾਰ ਤੇ ਸਿੱਖ ਧਰਮ ਦੇ ਅਮੀਰ ਇਤਿਹਾਸ ਤੇ ਰਵਾਇਤਾਂ ਨੂੰ ਉਤਸ਼ਾਹਿਤ ਕਰਨ ਲਈ ਸਿੰਘ, ਕਿੰਗ, ਕੇਸਰੀ ਇਹੋ ਜਿਹੀਆਂ ਫਿਲਮਾਂ ਬਣਾਈਆਂ, ਤੇ ਮੈਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਹੈ ਤੇ ਮੈਂ ਸਿੱਖ ਧਰਮ ਦਾ ਬਹੁਤ ਆਦਰ ਸਤਿਕਾਰ ਕਰਦਾ। ਸੋ ਦੂਜੀਆਂ ਚੀਜ਼ਾਂ ਉਹਨੇ ਕਿਹਾ ਕਿ ਉਹ ਤੱਥ ਦੇ ਕੇ, ਕੋਈ ਸਬੂਤ ਦੇ ਕੇ ਸਾਬਤ ਕਰ ਸਕਦਾ। ਹੁਣ ਦੇਖੋ, ਅਕਸ਼ੇ ਕੁਮਾਰ ਤੇ ਇਹ ਗੱਲ ਕਹਿੰਦਾ ਪਿਆ, ਪਰ ਉਸ ਤੋਂ ਪਹਿਲਾਂ
ਅੱਜ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਗੱਲ ਕਹਿ ਦਿੱਤੀ, ਉਹ ਕਹਿੰਦਾ ਕਿ ਮੈਂ ਦੇਖੋ Z+ ਸਿਕਿਉਰਿਟੀ ਦੇ ਵਿੱਚ ਰਹਿਣਾ, ਤੇ ਤੁਸੀਂ Z+ ਸਿਕਿਉਰਿਟੀ ਵਾਲਿਆਂ ਦਾ ਰਿਕਾਰਡ ਹੀ ਵੇਖ ਲਓ, ਵੇਖਣ ਦੀ ਜ਼ਰੂਰਤ ਹੀ ਨਹੀਂ ਹੈ ਕਿ ਮੈਂ ਉਸ ਦਿਨ ਕਿੱਥੇ ਸੀਗਾ। ਤਾਂ ਉਹ ਕਹਿੰਦੇ ਕਿ CISF ਵੀ ਨਾਲ ਹੁੰਦੀ ਆ, ਪੰਜਾਬ ਪੁਲਿਸ ਵੀ ਨਾਲ ਹੁੰਦੀ ਆ, ਦੋਨਾਂ ਦਾ ਹੀ ਰਿਕਾਰਡ ਚੈੱਕ ਕਰ ਲਓ ਜਿੱਦਣ ਦੀ ਵੀ ਤਰੀਕ ਦਾ ਸ਼ੱਕ ਆ। ਵੈਸੇ ਉਹਨਾਂ ਨੇ ਹਾਮੀ ਭਰ ਦਿੱਤੀ ਆ, ਬਾਦਲ ਸਾਹਿਬ ਕਿਤੇ ਕਹਿੰਦੇ ਆ ਕਿ ਅਸੀਂ ਜਾਵਾਂਗੇ, ਔਰ ਅਕਾਲੀ ਦਲ ਕਾਫੀ ਉਤਸ਼ਾਹਿਤ ਆ। ਹੁਣ ਰਹੀ ਗੱਲ ਅਕਸ਼ੇ ਕੁਮਾਰ ਦੀ, ਦੇਖੋ ਅਕਸ਼ੇ ਨੇ ਸਾਫ਼ ਤੇ ਕਰ ਦਿੱਤਾ ਕਿ ਮੈਂ ਕਦੇ ਇਸ ਬੰਦੇ ਨੂੰ ਅੱਜ ਤੱਕ ਟੱਕਰਿਆ ਹੀ ਨਹੀਂ, ਪਰ ਇਹ ਨਹੀਂ ਦੱਸਿਆ ਕਿ ਕੀ ਮੈਂ SIT ਦੇ ਸਨਮੁਖ ਪੇਸ਼ ਹੋਊਂਗਾ ਕਿ ਨਹੀਂ। ਇਹ ਹਾਲੇ ਵੀ ਇਸ ਚੀਜ਼ ਤੇ ਜਿਹੜਾ ਉਹ ਪਰਦਾ ਬਣਿਆ ਹੋਇਆ। ਔਰ ਦੂਜੀ ਚੀਜ਼ ਜਿਹੜੀ ਇਹ ਕਹਿ ਰਹੇ ਆ ਕਿ ਮੈਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਗੁਰਮੀਤ ਰਾਵਰੀ ਕਦੇ ਜੋ ਸਥਿਤ ਸਾਡੀ ਰਿਹਾਇਸ਼ਗਾਹ ਦੇ ਨੇੜੇ ਰਹਿਣ ਆਇਆ ਸੀਗਾ, ਤਾਂ ਮੈਂ ਸਮਝਦਾ ਕਿ ਅਕਸ਼ੇ ਕੁਮਾਰ ਜਾਂ ਤੇ ਫਿਰ ਆਪਣੇ ਘਰ ਦੇ ਬਾਹਰ ਝਾਕਦੇ ਹੀ ਨਹੀਂ, ਇਹਨਾਂ ਦੀ ਪਤਨੀ ਹੈ ਜਿਹੜੀ ਉਹ ਬਾਹਰ ਦਾ ਜ਼ਿਆਦਾ ਧਿਆਨ ਰੱਖਦੀ ਹੈ। ਕਿਉਂਕਿ ਜੇ ਤੁਸੀਂ ਦੇਖੋਗੇ 10 ਜਨਵਰੀ 2017 ਦਾ ਇੱਕ ਟਵੀਟ ਹੈ ਟਵਿੰਕਲ ਖੰਨਾ ਦਾ ਜੀ, ਜਿਹਦੇ ਚ ਉਹ ਉਸਤਤ ਕਰਦੀ ਪਈ ਆ ਕਿ ਜਿਹੜੀ ਮੇਅਰ ਹੋਈ ਆ ਕਿ ਸਾਡੇ ਗਵਾਂਢ ਦੇ ਵਿੱਚ MSG ਆਇਆ ਹੈ, ਤਾਂ ਉਹ ਜਾਣਦੀ ਹੈ ਸਾਰਾ ਕੁਛ। ਇਹ ਕਹਿੰਦਾ ਕਿ ਮੈਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਾ, ਇਹਦਾ ਮਤਲਬ ਆ ਕਿ ਮੀਆਂ ਬੀਵੀ ਕਦੇ ਆਪਸ ਦੇ ਵਿੱਚ ਗੱਲ ਨਹੀਂ ਕਰਦੇ। ਫਿਰ ਇਹੀ ਮਤਲਬ ਆ ਕਿ ਉਹ ਕਹਿੰਦਾ ਕਿ ਮੈਂ ਸੋਸ਼ਲ ਮੀਡੀਆ ਤੋਂ ਇਸ ਗੱਲ ਤੋਂ ਜਾਣੂ ਹੋਇਆ ਵਾਂ ਕਿ ਇਹ ਕਦੇ ਸਾਡੀ ਰਿਹਾਇਸ਼ਗਾਹ ਦੇ ਨੇੜੇ ਯਾਨੀ ਸਾਡੇ ਗਵਾਂਢ ਦੇ ਵਿੱਚ ਰਹਿਣ ਆਇਆ ਸੀ, ਜਦ ਕਿ ਬੀਬੀ ਟਵਿੰਕਲ ਖੰਨਾ, ਹਾਲਾਂਕਿ ਇਹ ਵੀ ਇੱਕ ਦਿਲਚਸਪ ਗੱਲ ਆ ਕਿ ਟਵਿੰਕਲ ਖੰਨਾ ਦਾ ਇਹ ਟਵੀਟ ਜਿਹੜਾ ਜਨਵਰੀ 2017 ਨੂੰ ਆਉਂਦਾ, ਔਰ 28 ਅਗਸਤ ਯਾਨੀ ਜਿੱਦਣ ਇਹ ਸਜ਼ਾ ਹੋ ਜਾਂਦਾ ਉਸ ਤੋਂ ਬਾਅਦ ਇਹ ਬੀਬੀ ਹੈ ਜਿਹੜੀ ਇਹਦਾ ਰੱਜ ਕੇ ਭੰਡੀ ਪ੍ਰਚਾਰ ਕਰ। ਸੋ ਇਹ ਆਪਣੇ ਆਪ ਦੇ ਵਿੱਚੋਂ ਦਿਲਚਸਪ ਗੱਲਾਂ ਨੇ ਕਿ ਅਕਸ਼ੇ ਕੁਮਾਰ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਆਉਂਦਾ, ਸੂਬਾ ਸਰਕਾਰ ਉਹਨੂੰ ਵਿਸ਼ਵ ਕਬੱਡੀ ਕੱਪ ਦੇ ਮੌਕੇ ਤੇ ਬੁਲਾਉਂਦੀ ਆ, ਫਿਰ ਉਹਦੇ ਤੇ ਇਹ ਦੋਸ਼ ਲੱਗਦਾ ਕਿ ਨੇ ਡੀਲ ਕਰਵਾਈ। ਇੱਥੋਂ ਤੱਕ ਕਿ ਉਹ ਜਿਹੜੀ ਫਿਲਮ ਆਈ ਸੀਗੀ ਨਾਨਕ ਸ਼ਾਹ ਫਕੀਰ, ਉਹਦੇ ਵਿੱਚ ਵੀ ਅਕਸ਼ੇ ਕੁਮਾਰ ਨੂੰ ਸਫਾਈ ਦੇਣੀ ਪਈ ਸੀ, ਮੇਰਾ ਪੈਸਾ ਨਹੀਂ ਲੱਗਿਆ। ਉਹਦੇ ਵਿੱਚ ਵੀ ਦੋਸ਼ ਲੱਗਦਾ ਸੀਗਾ ਕਿ ਅਕਸ਼ੇ ਕੁਮਾਰ ਦਾ ਇਨਡਾਇਰੈਕਟਲੀ ਪੈਸਾ ਜਿਹੜਾ ਉਹ ਲੱਗਿਆ ਹੋਇਆ, ਇਨਵੈਸਟ ਹੋਇਆ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੁੜਦੀਆਂ ਨੇ ਇੱਕ ਦੂਜੇ ਨਾਲ ਕਿ ਇਹਦੇ ਗਵਾਂਢ ਦੇ ਵਿੱਚ ਹੀ ਰਹਿੰਦਾ ਸੀਗਾ, ਪਰ ਹੁਣ ਸਾਰਾ ਨਿਸਤਾਰਾ ਜਿਹੜਾ ਉਹ SIT ਕਰੂਗੀ। ਤੋ SIT ਨੇ ਜੋ ਸਾਹਮਣੇ ਕੀਤੀ ਹੈ, ਬਹਰਹਾਲ ਕਾਂਗਰਸ ਜਿਹੜੀ ਆ ਉਹ ਖੁਸ਼ ਹੋ ਸਕਦੀ ਹੈ ਇਸ ਮਾਮਲੇ, ਕਿਉਂਕਿ ਕਾਂਗਰਸ ਇੱਕ ਕਸੂਤੀ ਫਸਦੀ ਪਈ ਸੀਗੀ। ਤਾਂ ਕਾਂਗਰਸ ਲਈ ਹੀ ਰਾਹਤ ਦੀ ਗੱਲ ਆ ਕਿ ਹੁਣ ਦੋ ਜਿਹੜੇ ਚਰਚਿਤ ਚਿਹਰੇ ਆ ਘੱਟੋ ਘੱਟ ਪੰਜਾਬ ਦੀ ਰਾਜਨੀਤੀ ਦੇ, ਉਹ ਤੇ SIT ਨੇ ਤਲਬ ਕੀਤੇ ਆ, ਔਰ ਉਹ ਚਿਹਰੇ ਆ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਅਸੀਂ ਆਪਣਾ ਮੂੰਹ ਜਾ ਕੇ SIT ਨੂੰ ਕੀ ਛੱਡੋ, ਕਮਿਸ਼ਨ ਨੂੰ ਵੀ ਨਹੀਂ ਵਿਖਾਉਣਾ। ਤੇ ਕਮਿਸ਼ਨ ਨੂੰ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਟੋਕਰੀ ਚ ਸੁੱਟਦੇ ਹਾਂ, ਰੱਦੀ ਦੀ ਟੋਕਰੀ ਚ ਸੁੱਟਦੇ। ਉਹਨਾਂ ਨੇ ਤੇ ਸੇਲ ਲਾਤੀ ਸੀਗੀ ਉੱਥੇ ਬਾਹਰ ਅਸੈਂਬਲੀ, ਉਸ ਕਮਿਸ਼ਨ ਦੀ ਜਿਹੜੀ ਰਿਪੋਰਟ ਸੀਗੀ। ਤਾਂ ਹੁਣ ਉਹ SIT ਦੇ ਸਾਹਮਣੇ ਪੇਸ਼ ਹੋਣਗੀ, ਯਾਨੀ ਉਹ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਉਸ ਸਮੇਂ ਦਾ ਜਿਹੜਾ ਕਮਿਸ਼ਨ ਸੀ ਉਹਦੇ ਤੇ ਵਿਸ਼ਵਾਸ ਨਹੀਂ, ਹੁਣ SIT ਤੇ ਯਕੀਨ ਹੈ। ਦੂਸਰੇ ਪਾਸੇ ਚਰਚਾ ਚੱਲਣ ਰਹੀ ਆ ਕਿ ਸ਼ਾਇਦ ਸੈਟਿੰਗ ਹੋ ਗਈ ਹੈ, ਜਿਹੜਾ ਕਿ ਇੱਕ ਦੋਸ਼ ਲੱਗਦਾ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਕੇ ਇਹ ਦੋਨੇ ਇੱਕ ਦੂਜੇ ਦਾ ਪਿੰਡਾ ਖੁਰਕਦੇ ਆ। ਇਹ ਵੀ ਇੱਕ ਚਰਚਾ ਚੱਲਦੀ ਪਈ ਆ ਮੀਡੀਆ ਦੇ ਗਲਿਆਰਿਆਂ 'ਚ, ਇਹ ਵੀ ਇੱਕ ਚਰਚਾ। ਹਾਲਾਂਕਿ ਹੁਣ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਕਾਂਗਰਸ ਵਕਤੀ ਤੌਰ ਤੇ, ਕਿਉਂਕਿ ਇਲੈਕਸ਼ਨ ਹੈ ਜਿਹੜਾ ਉਹ ਸਿਰ ਤੇ ਆ, ਉਸ ਦੌਰ ਦੇ ਵਿੱਚ ਜਦੋਂ ਇਲੈਕਸ਼ਨ ਬਹੁਤ ਨੇੜੇ ਤਾਂ ਕਾਂਗਰਸ ਰਾਹਤ ਮਹਿਸੂਸ ਕਰਦੀ ਆ। ਪਰ ਜੇਕਰ ਕਲੀਨ ਚਿੱਟ ਮਿਲ ਜਾਂਦੀ ਹੈ SIT ਦੇ ਹੱਥੋਂ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ, ਤਾਂ ਕਾਂਗਰਸ ਦੀ ਇਹ ਜਿਹੜੀ ਖੁਸ਼ੀ ਆ ਉਹ ਮਾਤਮ 'ਚ ਬਦਲ ਜਾਏ। ਤਾਂ ਇੱਧਰ ਜਿਹੜੇ ਹੁਣ ਥੋੜੇ ਜਿਹੇ ਚਿਹਰੇ ਮਾਤਮੀ ਆ, ਫਿਰ ਇਹ ਖੁਸ਼ ਹੋ ਜਾਣੇ, ਯਾਨੀ ਘਰ ਦੇ ਪਰਛਾਵੇਂ ਇੱਧਰ ਤੇ ਉੱਧਰ ਹੋ ਸਕਦੇ ਆ। ਹੁਣ ਸਾਰਾ ਦਾਰੋਮਦਾਰ ਹੈ ਜਿਹੜਾ ਉਹ SIT ਦੀ ਜਾਂਚ ਪੜਤਾਲ ਤੇ। ਜੀ ਜੀ ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਜਦੋਂ ਕੋਈ ਇੱਕ ਪਾਰਟੀ ਚੋਂ ਨਿਕਲਦਾ ਪੋਲ ਤਾਂ ਬੜੇ ਖੋਲਦੇ ਆ, ਸੋ ਕਹਿੰਦੇ ਕੱਢੇ ਕਾਲੀ ਖੋਲੀ ਜਾ ਰਹੇ ਨੇ ਸੁਖਬੀਰ ਤੇ ਮਜੀਠੀਏ ਦੇ ਪੋਲ। ਹਾਂ ਦੇਖੋ, ਪਹਿਲੀ ਗੱਲ ਤੇ ਅੱਜ ਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਮਾਫੀ ਮੰਗ ਲਈ ਆ, ਕਹਿੰਦਾ ਕਿ ਸਾਡੀ ਮੱਤ ਮਾਰੀ ਗਈ ਸੀਗੀ, ਸਾਨੂੰ ਉਦੋਂ ਸਿੱਕੀ ਦੇ ਉਲਟ ਚੋਣ ਨਹੀਂ ਸੀ ਲੜਨੀ ਚਾਹੀਦੀ ਜਦੋਂ ਉਹਨੇ ਬੇਅਦਬੀਆਂ ਦੇ ਰੋਸ ਦੇ ਵਿੱਚ ਅਸਤੀਫਾ ਦਿੱਤਾ ਸੀਗਾ। ਪੈਸੇ ਦਾ ਮੁੰਡਾ ਭੰਗੜਾ ਸੋਹਣਾ ਪਾ ਲੈਂਦਾ ਇਲੈਕਸ਼ਨ ਜਿੱਤਣ ਤੋਂ ਬਾਅਦ, ਪਰ ਜਦੋਂ ਹਾਰਿਆ ਉਦੋਂ ਬਾਅਦ ਪਤਾ ਨਹੀਂ ਕਿ ਪਾਇਆ ਕਿ ਨਹੀਂ ਪਾਇਆ। ਖੈਰ, ਤਾਂ ਹੁਣ ਇਹ ਕਹਿੰਦੇ ਆ ਕਿ ਦੇਖੋ ਜੀ ਸਾਡੀ ਉਦੋਂ ਗਲਤੀ ਸੀਗੀ। ਤਾਂ ਦੂਸਰੇ ਪਾਸੇ ਰਤਨ ਸਿੰਘ ਅਜਨਾਲਾ ਦਾ ਜਿਹੜਾ ਮੁੰਡਾ ਬੋਨੀ ਅਜਨਾਲਾ, ਉਹਨੇ ਵਿਕਰਮ ਮਜੀਠੀਆ ਦੇ ਖਿਲਾਫ, ਵੈਸੇ ਇੱਕ ਗੱਲ ਤੇ ਮੰਨਣ ਵਾਲੀ ਹੈ ਕਿ ਸਾਰੇ ਮਜੀਠੀਆ ਪੀੜਤੀ ਆ, ਕਿ ਜਿੰਨਾ ਵੀ ਇਹ ਹੈਗਾ ਨਾ ਟੋਲਾ, ਇਹ ਸਾਰਾ ਮਜੀਠੀਆ ਪੀੜਤ ਆ, ਕਿਉਂਕਿ ਮਜੀਠੀਆ ਨੇ ਛੱਡਿਆ ਹੀ ਕੋਈ ਨਹੀਂ ਆ। ਪਹਿਲਾਂ ਮਨਜਿੰਦਰ ਕੰਗ ਸੀਗਾ ਉਹ ਕੱਢਿਆ, ਬੁਲਾਰੀਆ ਕੱਢਿਆ,
ਫਿਰ ਬਾਅਦ ਦੇ ਵਿੱਚ ਇਹ 3-4 ਧਾਕੜ ਬੰਦੇ ਸੀਗੇ ਜਿਹੜੇ ਇਹ ਵੀ ਹੌਲੀ ਹੌਲੀ ਖੋਰ ਦਿੱਤੇ। ਇੱਕੋ ਹੀ ਬਚਿਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੁਣ ਮਾਝੇ 'ਚ, ਕਿਉਂਕਿ ਉਹ ਬਾਦਲ ਸਾਹਿਬ ਦਾ ਜਵਾਈ ਆ, ਉਹਨੂੰ ਮਜੀਠੀਆ ਕੱਢ ਨਹੀਂ ਸਕਦਾ, ਕਿਉਂਕਿ ਮਜੀਠੀਆ ਹੋਰਾਂ ਦਾ ਜਵਾਈ ਦਾ ਸੁਖਬੀਰ ਸਿੰਘ ਬਾਦਲ ਆ। ਖੈਰ ਹੁਣ ਇਹਨਾਂ ਨੇ ਦੋਸ਼ ਲਾਇਆ, ਦੋਸ਼ ਉਹੀ ਆ ਜਿਹੜੇ ਕਿ ਆਮ ਤੌਰ ਤੇ ਆਪਾਂ 3-4 ਸਾਲਾਂ ਤੋਂ ਤਾਂ ਲਗਾਤਾਰ ਹੀ ਸੁਣਦੇ ਪਏ ਆ ਕਿ ਵਿਕਰਮ ਮਜੀਠੀਆ ਦੀ ਗ੍ਰੀਨ ਐਵੇਨਿਊ ਵਾਲੀ ਰਿਹਾਇਸ਼ ਤੇ ਚਿੱਟੇ ਦਾ ਜਿਹੜਾ ਕਿੰਗ ਪਿਨ ਸੀ ਸੱਤਾ, ਉਹ ਅਕਸਰ ਇਹਨੂੰ ਮਿਲਿਆ ਕਰਦਾ ਸੀਗਾ। ਤਾਂ ਇਹ ਦੋਸ਼ ਲਾਇਆ ਜਿਹੜੇ ਰਤਨ ਸਿੰਘ ਅਜਨਾਲਾ ਦੇ ਸਪੁੱਤਰ ਆ ਬੋਨੀ ਅਜਨਾਲਾ, ਉਹ ਕਹਿੰਦੇ ਆ ਕਿ ਜਿਹੜਾ ਬਿੱਟੂ ਔਲਖ ਆ ਉਹਦੇ ਤੇ ਵੀ ਨਜਾਇਜ਼ ਪਰਚਾ ਪਾਇਆ ਗਿਆ। ਤੇ ਕਹਿੰਦੇ ਮੈਂ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਨੂੰ ਚਿੱਠੀ ਵੀ ਲਿਖੀ ਸੀਗੀ, ਇਹੋ ਚਿੱਠੀ CBI ਅਦਾਲਤ ਨੂੰ ਵੀ ਸੌਂਪੀ ਸੀ। ਉਹ ਕਹਿੰਦਾ ਕਿ ਜਿਹੜੀ ਇਹ ਚਿੱਠੀ ਸੀਗੀ ਮੁੜ ਕੇ ਬਾਦਲ ਨੇ ਆਪਣੇ ਕੋਲ ਰੱਖ ਲਈ ਤੇ ਕੋਈ ਜਵਾਬ ਹੀ ਨਹੀਂ ਦਿੱਤਾ ਮੈਨੂੰ। ਤੇ ਉਧਰ ਨਾਲ ਅਮਰਪਾਲ ਬੋਨੀ ਨੇ ਇਹ ਵੀ ਗੱਲ ਕਹੀ ਆ, ਕਿਉਂਕਿ ਇਹਦਾ ਨਾਂ ਜਿਹੜਾ ਉਹ ਭੁਲੇਖਾ ਪੈ ਜਾਂਦਾ ਕਈ ਵਾਰ, ਅਮਰਪਾਲ ਤੇ ਬੋਨੀ ਦੇ ਨਾਲ ਇੱਕੋ ਨਾਮ ਹੀ ਆ। ਇਹ ਕਹਿੰਦਾ ਕਿ ਅਕਾਲੀ ਦਲ ਮਜੀਠੀਏ ਤੇ ਪਿਓ ਦੀ ਜ਼ਗੀਰ ਨਹੀਂ ਹੈ, ਸਾਡਾ ਅਕਾਲੀ ਦਲ ਹੈ ਤੇ ਅਸੀਂ ਅਕਾਲੀ ਆ, ਇਹ ਜਿਹੜੇ ਲੋਕ ਨਕਾਰੇ ਆ ਇਹ ਸਾਨੂੰ ਕਿਵੇਂ ਪਾਰਟੀ ਤੋਂ ਕਰ ਸਕਦੇ ਹੋ। ਕਹਿੰਦੇ ਕਿ ਮਜੀਠੀਏ ਨੇ ਪੰਜਾਬ ਦੀ ਜਵਾਨੀ ਦੀ ਨਸ਼ੇ ਵੇਚ ਕੇ ਡੰਡ ਲਾ ਦਿੱਤੀ ਆ। ਤੋ ਇਸ ਤਰ੍ਹਾਂ ਦੇ ਦੋਸ਼ ਜਿਹੜੇ ਸਿੱਧੇ ਤੌਰ ਤੇ ਪਹਿਲਾਂ ਇਹ ਜਗ ਕੇ ਲਾਉਂਦੇ ਸੀਗੇ, ਹੁਣ ਇਹਨਾਂ ਖੁੱਲ ਕੇ ਲਾਉਣੇ ਸ਼ੁਰੂ ਕਰ ਦਿੱਤੇ ਆ। ਇਹ ਪਹਿਲਾਂ ਇੰਡਾਇਰੈਕਟਲੀ ਥੋੜਾ ਜਿਹਾ ਸੰਕੇਤ ਦੇ ਰਹੇ ਸੀਗੇ ਕਿ ਬਾਅਦ ਦੇ ਵਿੱਚ ਕਿਸ ਤਰ੍ਹਾਂ ਦੇ ਤੇਵਰ ਰੱਖਣਗੇ, ਪਰ ਹੁਣ ਇਹਨਾਂ ਨੇ ਵਾਗਾਂ ਜਿਹੜੀਆਂ ਉਹ ਖੁੱਲੀਆਂ ਕਰ ਦਿੱਤੀਆਂ ਆਪਣੇ ਬੋਲਾਂ। ਤੋ ਦੋਸ਼ ਉਹੀ ਆ, ਗੱਲਾਂ ਉਹੀ ਆ, ਜਾਨੀ ਕਹਿ ਸਕਦੇ ਕਿ ਸਪੀਕਰ ਉਹੀ ਹੋਏ ਨੇ, ਬਸ ਰੀਲ ਜਿਹੜੀ ਰੀਲ ਉਹੀ ਆ, ਸਪੀਕਰ ਜਿਹੜੇ ਆ ਉਹ ਬਦਲ ਗਏ ਆ। ਤਾਂ ਹੁਣ ਇਸ ਮੌਕੇ ਤੇ ਦੇਖੋ ਅਕਾਲੀ ਦਲ ਵਾਸਤੇ ਚੁਣੌਤੀ ਇਹ ਆ ਕਿ ਇੱਕ ਤੇ ਹੁਣ ਅੰਦਰੋਂ ਹੋਰ ਵੀ ਸੁਰਾਂ ਜਿਹੜੀਆਂ ਉਹ ਉੱਠਣਗੀਆਂ, ਜਿਸ ਤਰੀਕੇ ਨਾਲ ਇਹਨਾਂ ਦੇ ਸੈੱਲ ਹੈਗੇ ਆ ਅੰਦਰ ਖਾਤੇ ਹਾਲੇ ਵੀ, ਕਿਉਂਕਿ ਕੱਲ ਨੂੰ SGPC ਦੀ ਚੋਣ ਹੋਣੀ ਆ। ਇਹ ਯਤਨ ਕਰਨਗੇ ਕਿ ਜਿਹੜੇ ਦੂਸਰੇ ਬਚੇ ਇਸ ਤਰ੍ਹਾਂ ਦੇ ਲੋਕ ਉਹਨਾਂ ਨੂੰ ਖੁਸ਼ ਕਰ ਦਿੱਤਾ ਜਾਵੇ, ਪਰ ਜਿਹੜੇ ਰਹਿ ਗਏ ਜਾਂ ਜਿਹੜੇ ਸੰਤੁਸ਼ਟ ਨਹੀਂ ਹੋਣਗੇ, ਹੋ ਸਕਦਾ ਉਹ ਵੀ ਇਸ ਤਰ੍ਹਾਂ ਦਾ ਰਸਤਾ ਅਖਤਿਆਰ ਕਰ ਲੈਣ। ਪਰ ਅਕਾਲੀ ਦਲ ਨੇ ਸਿੱਧੇ ਤੌਰ ਤੇ ਸੰਕੇਤ ਦਿੱਤਾ ਕਿ ਹਸ਼ਰਾ ਕਰਾਂਗੇ। ਪਰ ਰੌਲਾ ਇਹ ਆ ਕਿ ਮਾਝਾ ਜਿਹੜਾ ਇਹਨਾਂ ਦਾ ਪੰਥਕ ਗੜ੍ਹ ਸੀਗਾ, ਪੰਥਕ ਵੋਟ ਦਾ ਇੱਕ ਬਹੁਤ ਵੱਡਾ ਕਿਲ੍ਹਾ ਸੀਗਾ, ਉਹਦੇ ਵਿੱਚ ਕਿਤੇ ਨਾ ਕਿਤੇ ਸਨਮਾਰੀ ਇਹਨਾਂ ਲੋਕਾਂ ਨੇ ਕਰਨੀ ਸ਼ੁਰੂ ਕਰ ਦਿੱਤੀ ਆ। ਇਹ ਜਿਹੜੀ ਸਨਮਾਰੀ ਆ ਉਹ ਕਿੰਨਾ ਕੁ ਘੇਰਾ ਕਰੂਗੀ, ਇਹ ਆਉਣ ਵਾਲਾ ਸਮਾਂ ਦੱਸੂਗਾ। ਜੀ 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 ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਹੁਣ ਪੰਚਾਇਤੀ ਚੋਣਾਂ ਨਾਲ ਚੜ੍ਹੇਗਾ ਪੰਜਾਬ ਦਾ ਸਿਆਸੀ ਪਾਰਾ। ਦੇਖੋ ਪੰਚਾਇਤੀ ਇਲੈਕਸ਼ਨ ਹੈ ਜਿਹੜਾ ਉਹ ਵੈਸੇ ਤੇ ਸਤੰਬਰ ਦੇ ਉਡੀਕਦੇ ਪਏ ਆਪਾਂ, ਕਦੇ ਕਹਿ ਦਿੰਦੇ ਆ ਸਤੰਬਰ 'ਚ ਹੋ ਜਾਣਾ, ਅਕਤੂਬਰ 'ਚ ਹੋ ਜਾਣਾ, ਨਵੰਬਰ 'ਚ ਹੋ ਜਾਣਾ। ਤਾਂ ਹੁਣ ਦੱਸਦੇ ਆ ਕਿ ਤ੍ਰਿਪਤਜਿੰਦਰ ਸਿੰਘ ਬਾਜਵਾ ਨੇ ਚਿੱਠੀ ਲਿਖ ਦਿੱਤੀ ਆ, ਉਹ ਕਹਿੰਦਾ ਕਿ ਦਸੰਬਰ 15 ਤੱਕ ਆਪਣੀ ਫੁੱਲ ਤਿਆਰੀ ਹੈ, ਤੁਸੀਂ ਇਲੈਕਸ਼ਨ ਕਰਵਾ ਲਓ। ਸੋ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਹੁੰਦਾ ਉਹਨੇ ਇਹ ਵੋਟਿੰਗ ਕਰਵਾਉਣੀ ਹੁੰਦੀ ਆ। ਤਾਂ ਹੁਣ ਦੇਖਦੇ ਆ ਕਿ ਉਹ 15 ਦਸੰਬਰ ਤੋਂ ਪਹਿਲਾਂ ਚੋਣਾਂ ਕਰਵਾ ਲੈਂਦੇ ਆ ਜਾਂ ਹਾਲੇ ਵੀ ਲਮਕਾਉਣਗੇ, ਕਿਉਂਕਿ ਪਿੰਡਾਂ ਦੇ ਵਿੱਚ ਵੈਸੇ ਤੇ ਹੈ ਕਿ ਵਿਕਾਸ ਦਾ ਪਹੀਆ ਜਿਹੜਾ ਉਹ ਗਿੜਿਆ ਹੀ ਨਹੀਂਗਾ। ਪਿੰਡਾਂ ਦੇ ਵਿੱਚ ਜਦੋਂ ਵੀ ਇਹ ਸਰਕਾਰ ਆਈ ਆ ਵਿਕਾਸ ਦਾ ਪਹੀਆ ਹਾਲੇ ਤੱਕ ਨਹੀਂ ਗਿੜਿਆ, ਇਹ ਗੱਲ ਮੰਨਣੀ ਪਊਗੀ। ਤਾਂ ਜਿਹੜੇ ਬਚੇ ਖੁਚੇ ਮਾੜੇ ਮੋਟੇ ਕੰਮ ਚੱਲਦੇ ਸੀ ਪਿਛਲੀ ਸਰਕਾਰ ਵੇਲੇ ਦੇ, ਉਹ ਵੀ ਇਹਨਾਂ ਵੋਟਾਂ ਦੇ ਰੌਲੇ ਨੇ ਬੰਦ ਕਰਵਾ ਦਿੱਤੇ। ਪਿੰਡਾਂ ਦਾ ਵਿਕਾਸ ਹੈ ਜਿਹੜਾ ਬਿਲਕੁਲ ਠੱਪ ਪਿਆ। ਤਾਂ ਹੁਣ ਲੋਕ ਉਡੀਕਦੇ ਪਏ ਸੀਗੇ ਕਿ ਨਵੀਆਂ ਪੰਚਾਇਤਾਂ ਬਣੂਗੀਆਂ, ਚਲੋ ਧੱਕੇ ਤੱਕ ਨਾਲ ਹੀ ਸਹੀ ਇਹਨਾਂ ਦੇ ਬੰਦੇ ਬਣਨਗੇ, ਕੋਈ 4 ਪੈਸੇ ਲੈ ਕੇ ਆਊਗੇ ਤੇ ਨਾਲ ਚਲੋ ਗਲੀਆਂ ਨਾਲੀਆਂ ਦੇ ਕੰਮ ਚੱਲਣਗੇ। ਤਾਂ ਹੁਣ ਉਹ ਜਦੋਂ ਉਡੀਕ ਲੱਗੀ ਹੋਗੀ ਤੇ ਲੋਕੀ ਕਹਿੰਦੇ ਆ ਕਿ ਜਿਵੇਂ ਪੰਜਾਬੀ ਦਾ ਮੁਹਾਵਰਾ ਨਾ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ। ਸਰਕਾਰ ਵੀ ਇਹਨਾਂ ਦੀ ਐਡੀ ਵੱਡੀ ਬਹੁਮਤ ਨਾਲ ਬਣਵਾਈ ਤੇ ਮੁੜ ਕੇ ਹਾਲੇ ਤੱਕ ਜਿਹੜੀ ਆ ਉਹ ਪੰਚਾਇਤਾਂ ਦੇ ਵੱਲ ਗ੍ਰਾਂਟ ਵੀ ਕੋਈ ਨਹੀਂ ਆਈ। ਤਾਂ ਹੁਣ ਲੱਗਦਾ ਇਹ ਆ ਕਿ 15 ਦਸੰਬਰ ਤੱਕ ਚੋਣਾਂ ਜਿਹੜੀਆਂ ਉਹ ਕਰਵਾ ਲੈਣਗੇ, ਕਿਉਂਕਿ ਰਾਖਵੇਂਕਰਨ ਦਾ ਇੱਕ ਵਿਵਾਦ ਸੀਗਾ ਉਹ ਇਹਨਾਂ ਨੇ ਸੁਲਟਾ ਲਿਆ। ਉਹਦਾ ਹੱਲ ਇਉਂ ਕੀਤਾ ਕਿ ਜ਼ਿਲ੍ਹਾ ਪੱਧਰ ਤੇ ਜਿਹੜਾ ਉਹ ਰਾਖਵਾਂਕਰਨ ਕੀਤਾ ਜਾਊਗਾ। ਹਾਲਾਂਕਿ ਉਹਦੇ ਤੇ ਵੀ ਸਵਾਲ ਹੁੰਦੇ ਪਏ ਆ ਕਿ ਕਈ ਜ਼ਿਲ੍ਹਿਆਂ ਦੇ ਵਿੱਚ 45% ਵੀ ਦਲਿਤਾਂ ਦੀ ਹੈ ਜਿਹੜੀ, ਜਾਂ ਪਛੜਿਆਂ ਦੀ ਗਿਣਤੀ ਹੈ ਜਿਹੜੀ ਉਹ 45% ਤੱਕ ਵੀ ਆ। ਕਈ ਜ਼ਿਲ੍ਹਿਆਂ ਦੇ ਵਿੱਚ ਉਹ 20% ਰਹਿ ਜਾਂਦੀ ਆ। ਤੇ ਇਹ ਹਵਾਲਾ ਦੇ ਰਿਹਾ ਕਿ ਨਹੀਂ ਜੀ ਅਸੀਂ ਇਸ ਤਰ੍ਹਾਂ ਦੀ ਸੈਟਲਮੈਂਟ ਕੀਤੀ ਆ ਕਿ ਓਵਰਆਲ ਜਿਹੜੀ ਬਣਦੀ ਆ 33% ਰਿਜ਼ਰਵੇਸ਼ਨ ਉਹ ਅਸੀਂ ਦੇ ਦੇਣੀ। ਜੀ ਜੀ ਅਗਲੀ ਮਿੰਟੂ ਜੀ ਖਬਰ ਤੇ ਨਜ਼ਰ ਮਾਰੀਏ, ਕਹਿੰਦੇ ਲਾਮ ਲਸ਼ਕਰ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ ਆ ਜਗਮੀਤ ਬਰਾੜ, ਜਿੰਨੇ ਕੁ ਕੱਢ ਲੈਂਦੇ ਉਹਨੇ ਕੁ ਰੱਖ ਲੈਂਦੇ ਆ। ਲਾਮ ਲਸ਼ਕਰ, ਲਾਮ ਤੇ ਪਤਾ ਨਹੀਂ ਕਿੰਨੀ ਕੁ ਹੋਊਗੀ ਲਸ਼ਕਰ ਦੀ, ਪਰ ਇਹ ਵੇਖਣਾ ਦਿਲਚਸਪ ਹੋਊਗਾ ਕਿ ਕਿੰਨਾ ਲੰਮਾ ਸਮਾਂ ਗੁਜ਼ਾਰਦੇ ਆ ਕਿਸੇ ਪਾਰਟੀ।
ਇਹ ਵੇਖਣਾ ਦਿਲਚਸਪ ਰਹਿੰਦਾ ਜਦੋਂ ਜਗਮੀਤ ਸਿੰਘ ਬਰਾੜ ਹੋਰਾਂ ਦੀ ਇਸ ਤਰ੍ਹਾਂ ਦੀ ਕੋਈ ਸਰਗਰਮੀ ਜਿਹੜੀ ਨਜ਼ਰ ਆਉਂਦੀ ਆ। ਖੈਰ ਜਗਮੀਤ ਬਰਾੜ ਹੋਰੀ ਬਹੁਤ ਵੱਡੇ ਚਰਚਿਤ ਚਿਹਰੇ ਸੀਗੇ ਕਿਸੇ ਸਮੇਂ, ਔਰ ਕਿਸੇ ਸਮੇਂ ਤੇ ਇਹਨਾਂ ਦਾ ਸਿਆਸੀ ਕਰਦਿਆ ਜਿਹੜਾ ਉਹ ਸਿਖਰਾਂ ਨੂੰ ਛੋ ਗਿਆ ਸੀਗਾ ਜਦੋਂ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਧੋਬੀ ਪਟਾਕਾ ਮਾਰਿਆ ਸੀ, ਧੋਬੀ ਪਟਕਾ ਮਾਰਿਆ ਸੀਗਾ। ਸੋ ਉਹ ਦੌਰ ਸੀਗਾ ਜਦੋਂ ਇਹਨੂੰ ਆਵਾਜ਼ੇ ਪੰਜਾਬ ਕਿਹਾ ਕਰਦੇ ਸੀ, ਪਰ ਬਾਅਦ ਦੇ ਵਿੱਚ ਇਹ ਆਵਾਜ਼ ਜਿਹੜੀ ਆ ਉਹ ਥੋੜੀ ਜਿਹੀ ਆਪਣੇ ਸੁਰਾਂ ਤੋਂ ਲੈਦਾ ਹੋ ਗਈ, ਸੁਰ ਵੀ ਗਏ ਤੇ ਫਿਰ ਤਾਲ ਵੀ ਗਈ। ਤਾਂ ਜਦੋਂ ਸਭ ਕੁਛ ਗਿਆ ਫਿਰ ਉਸ ਤੋਂ ਬਾਅਦ ਪਾਰਟੀਆਂ ਬਦਲਣ ਦਾ ਦੌਰ ਸ਼ੁਰੂ ਹੋਇਆ, ਕਦੇ ਇੱਧਰ ਕਦੇ ਉੱਧਰ। ਪਿੱਛੇ ਜੇ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਲੜ ਫੜ ਵੀ ਲਿਆ ਸੀ, ਪਰ ਹੁਣ ਫਿਰ ਚਰਚਾ, ਕਿਉਂਕਿ ਪਿੱਛੇ ਜੇ ਦੱਸਦੇ ਆ ਕਿ ਇਹਨੇ ਇੱਕ ਟਵੀਟ ਕੀਤਾ ਵਾ ਤੇ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਹੈ ਜਿਹੜਾ ਉਹ ਦੇਸ਼ ਦਾ ਸਭ ਤੋਂ ਵਧੀਆ ਮੁੱਖ ਮੰਤਰੀ ਆ। ਤਾਂ ਜਦੋਂ ਇਹ ਸਿਫਤ ਕਰ ਦਿੰਦੇ ਆ ਨਾ ਕਿਸੇ ਦੀ, ਤਾਂ ਫਿਰ ਸਮਝ ਲਓ ਕਿ ਇਹਨਾਂ ਦਾ ਝੁਕਾਅ ਜਿਹੜਾ ਉਸ ਬੰਦੇ ਵੱਲ ਹੋ ਰਿਹਾ। ਕਿਉਂਕਿ ਜਦੋਂ ਮਾਝੀ ਦੀ ਰੈਲੀ ਕੀਤੀ ਸੀ ਆਮ ਆਦਮੀ ਪਾਰਟੀ ਵਾਲਿਆਂ ਨੇ, ਇਹਨਾਂ ਨੇ ਕਿਹਾ ਬੱਲੇ ਬੱਲੇ ਬੱਲੇ, ਇਕੱਠ ਵੇਖਿਆ ਤੇ ਜ਼ਿੰਦਗੀ 'ਚ ਇਹ ਇਕੱਠ ਵੇਖਿਆ। ਲੋਕੀ ਕਹਿੰਦੇ ਕਿ ਲਓ ਭਾਈ ਇਸ ਇਕੱਠ ਦੇ ਵਿੱਚ ਹੀ ਹੁਣ ਜਗਮੀਤ ਬਰਾੜ ਹੈ ਜਿਹੜਾ ਉਹ ਬੈਠਾ ਨਜ਼ਰ ਆਊਗਾ। ਤੇ ਉਹੀ ਗੱਲ ਹੋਈ ਕਿ ਹਾਲਾਂਕਿ ਸਿੱਧੇ ਤੌਰ ਤੇ ਨਹੀਂ ਸੀ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਜਗਮੀਤ ਸਿੰਘ ਬਰਾੜ, ਪਰ ਉਹਨਾਂ ਦੀਆਂ ਰੈਲੀਆਂ ਰੂਲੀਆਂ ਦਾ ਜਾ ਕੇ ਨਜ਼ਾਰਾ ਲੈ ਆਇਆ। ਬਾਅਦ ਦੇ ਵਿੱਚ ਹੋਇਆ ਕਿ ਇਹ ਤ੍ਰਿਣਮੂਲ ਕਾਂਗਰਸ ਵੱਲ ਉਦਾਰਵਾਦੀ ਹੋ ਗਿਆ ਤੇ ਆਮ ਆਦਮੀ ਪਾਰਟੀ ਵਾਲੇ ਪਿੱਟਦੇ ਸੀਗੇ ਇਹ ਜਗਮੀਤ ਬਰਾੜ ਜਾਂਦਾ ਜਾਂਦਾ ਸਾਡੇ ਵੀ ਬੰਦੇ ਪੁੱਟ ਕੇ ਲੈ ਗਿਆ, ਚੰਗਾ ਸਾਡੇ ਚ ਆਇਆ। ਹੁਣ ਫਿਰ ਉਮੀਦ ਕੀਤੀ ਜਾ ਰਹੀ ਹੈ ਕਿ ਜਗਮੀਤ ਬਰਾੜ ਹੈ ਜਿਹੜਾ ਉਹ ਆਮ ਆਦਮੀ ਪਾਰਟੀ 'ਚ ਜਾ ਸਕਦਾ। ਇੱਕ ਵੈਸੇ ਇਹਨਾਂ ਦੇ ਨੇਤਾ ਨੇ ਵੀ ਹਿੰਦੁਸਤਾਨ ਟਾਈਮਜ਼ ਨੂੰ ਨਾ ਛਾਪਣ ਦੀ ਸ਼ਰਤ ਤੇ ਦੱਸਿਆ। ਇਹ ਵੈਸੇ ਤੇ ਕਹਿੰਦਾ ਕਿ ਅਸੀਂ ਪਹਿਲਾਂ ਵੀ ਸਮਰਥਨ ਲਿਆ ਸੀਗਾ, ਜੇ ਉਹ ਪਾਰਟੀ 'ਚ ਆ ਵੀ ਜਾਂਦਾ ਤੇ ਕੋਈ ਵੱਡੀ ਗੱਲ ਨਹੀਂ ਹੈ। ਇਹਦਾ ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਤਿਆਰੀ 'ਚ ਆ, ਔਰ ਆਮ ਆਦਮੀ ਪਾਰਟੀ ਨੂੰ ਦਰਕਾਰ ਵੀ ਆ ਨਾ ਰਾਜ ਕਰਨਵੀਰ ਸਿੰਘ ਜੀ, ਉਹ ਮਰਦੀ ਕੀ ਨਾ ਕਰਦੀ ਵਾਲੀ ਗੱਲ ਆ। ਕਿਉਂਕਿ ਮਰਦਿਆਂ ਨੇ ਅੱਖ ਚੱਬਣਾ, ਇਹਨਾਂ ਦੇ ਕੋਲ ਉਮੀਦਵਾਰ ਐਸੀ ਹੈ ਜਿਹੜੇ ਉਹ ਐਸੇ ਪਾਏਦਾਰ ਹੈ ਜਿਹੜੇ ਉਹ ਨਹੀਂ ਹੋਣਗੇ, ਜਿਹੜੇ ਇੱਕ ਵੱਡੇ ਚਿਹਰੇ ਹੋਣ, ਜਿਹੜੇ ਕਿ ਆਮ ਲੋਕ ਸਭਾ ਚੋਣਾਂ ਲਈ ਚਾਹੀਦੇ ਆ। ਤਾਂ ਇਹਨਾਂ ਨੂੰ ਏਦਾਂ ਦੇ ਚਿਹਰਿਆਂ ਦੀ ਤਲਾਸ਼ ਹੈ। ਤਾਂ ਜਗਮੀਤ ਸਿੰਘ ਬਰਾੜ ਨੂੰ ਵੀ ਨਵੇਂ ਟਿਕਾਣੇ ਦੀ ਤਲਾਸ਼ ਆ, ਕਿਉਂਕਿ ਪਿੱਛੇ ਜੇ ਮੈਂ ਸੁਣਿਆ ਸੀਗਾ ਕਿ ਕਾਂਗਰਸ ਦੇ ਨਾਲ ਇਹਦੀ ਅੰਦਰ ਖਾਤੇ ਇੱਕ ਲੀਡਰ ਨੇ ਗੱਲ ਚਲਾਈ ਸੀ, ਉਹ ਵੀ ਕਾਂਗਰਸੀ ਇਹਦਾ ਮਿੱਤਰ ਆ ਜੀ, ਤੇ ਉਹਨੇ ਇਹਨੂੰ ਵਾਰ-ਵਾਰ ਵਰਜਿਆ ਸੀਗਾ ਕਿ ਬਰਾੜਾ ਰੱਬ ਦਾ ਵਾਸਤਾ ਹੀ ਤੂੰ 2 ਮਹੀਨੇ ਬੋਲੀ ਨਾ। ਤੇ 2 ਮਹੀਨੇ ਜਗਮੀਤ ਸਿੰਘ ਬਰਾੜ ਫਿਰ ਚੁੱਪ ਰਿਹਾ। ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਜੀ ਗੱਲ ਨਹੀਂ ਬਣੀ ਜਿਹੜੀ ਹੁਣ ਅਗਲੀ ਆ ਜਿਹੜੀ ਚਰਚਾ ਚੱਲੀ ਹੈ। ਪਰ ਇਸ ਚਰਚਾ ਦਾ ਹਾਲੇ ਤੱਕ ਜਗਮੀਤ ਸਿੰਘ ਬਰਾੜ ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ ਕਿ ਕੀ ਉਹ ਇਸ ਤਰ੍ਹਾਂ ਦਾ ਇਰਾਦਾ ਰੱਖਦੇ ਆ ਜਾਂ ਫਿਰ ਅੱਜ ਕੱਲ੍ਹ ਜਿਹੜਾ ਇੱਕ ਹੋਰ ਫਰੰਟ ਬਣਾਉਣ ਦਾ ਕਿਆਫਾ ਲੱਗਦਾ ਪਿਆ ਕਿ ਇਹ ਇਸ ਫਰੰਟ ਦੇ ਵਿੱਚ ਫਿੱਟ ਹੋਣਗੇ। ਹਾਲਾਂਕਿ ਇਹਨਾਂ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ, ਪਰ ਇੱਧਰ ਚਰਚਾ ਚੱਲਦੀ ਪਈ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜੱਗੀ ਜੌਹਲ ਦਾ ਕੇਸ ਕਹਿੰਦੇ ਪੰਜਾਬ ਤੋਂ ਬਾਹਰ ਲਿਜਾਣ ਦੀ ਕਾਰਵਾਈ ਸ਼ੁਰੂ ਹੋਈ। ਜੱਗੀ ਜੌਹਲ ਦਾ ਮਾਮਲਾ ਜਿਹੜਾ ਉਹ ਅਚਾਨਕ ਸੁਪਰੀਮ ਕੋਰਟ ਤੱਕ ਚਲੇ ਗਿਆ। ਦੱਸਦੇ ਆ ਕਿ ਸੁਪਰੀਮ ਕੋਰਟ ਦੇ ਵਿੱਚ NIA ਨੇ ਜਾ ਕੇ ਇੱਕ ਅਰਜ਼ੀ ਦਾਖਲ ਕੀਤੀ ਆ। ਉਹ ਕਹਿੰਦੇ ਆ ਕਿ ਜੱਗੀ ਜੌਹਲ ਦਾ ਕੇਸ ਆ ਜਿਹੜਾ ਉਹ ਪੰਜਾਬ ਤੋਂ ਬਾਹਰ ਸ਼ਿਫਟ ਕਰ ਦੇਣਾ ਚਾਹੀਦਾ। ਆਮ ਤੌਰ ਤੇ ਦੇਖੋ ਏਦਾਂ ਨਹੀਂ ਹੁੰਦਾ, ਤੁਹਾਨੂੰ ਪਤਾ ਹੀ ਹੈ। ਕਈ ਵਾਰ ਠੀਕ ਹੈ ਕਿ ਜਿਹੜਾ ਮੁਲਜ਼ਮਾਨ ਪੱਖ ਆ ਉਹ ਜ਼ਰੂਰ ਕਹਿ ਦਿੰਦਾ ਕਿ ਜੀ ਆਹ ਸ਼ਹਿਰ ਆ ਜਿਹੜਾ ਫਲਾਣਿਆਂ ਦਾ, ਮਦਈਆਂ ਦਾ, ਮੈਨੂੰ ਇੱਥੇ ਭਰੋਸੇ ਦੀ ਆਸ ਨਹੀਂ, ਜਾਂ ਮਦਈ ਕਹਿ ਦਿੰਦਾ ਕਿ ਆਹ ਸ਼ਹਿਰ ਹੈ ਜਿਹੜਾ ਮੁਲਜ਼ਮਾਨ ਦਾ, ਮੇਰੇ ਲਈ ਔਖਾ, ਇਸ ਸ਼ਹਿਰ ਦੇ ਵਿੱਚ ਇਹ ਕੇਸ ਹੈ ਜਿਹੜਾ ਟਰਾਂਸਫਰ ਕਰ ਦੇਣਾ ਚਾਹੀਦਾ। ਤਾਂ ਇਸ ਤਰ੍ਹਾਂ ਦੇ ਅੱਗੇ ਤੇ ਚਰਚੇ ਆਪਾਂ ਸੁਣੇ ਆ, ਪਰ ਇੱਕ ਕੌਮੀ ਪੜਤਾਲੀ ਏਜੰਸੀ ਜਿਹੜੀ ਕਿ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਆ, ਉਹ ਜਾ ਕੇ ਕਵੇ ਕਿ ਦੇਖੋ ਜੀ ਇਹ ਕੇਸ ਹੈ ਜਿਹੜਾ ਉਹ ਇਸ ਅਦਾਲਤ ਚੋਂ ਹੀ ਨਹੀਂ, ਇਸ ਸਟੇਟ ਦੇ ਵਿੱਚੋਂ ਹੀ ਸ਼ਿਫਟ ਕਰ ਦਿਓ। ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਹੈਰਾਨਗੀ ਆ ਕਿ ਕੀ NIA ਨੂੰ ਪੰਜਾਬ ਦੇ ਜੱਜਾਂ ਤੇ ਇਹ ਭਰੋਸਾ ਨਹੀਂ ਹੈਗਾ। ਕਿਉਂਕਿ ਇਹ ਜਿਹੜੀਆਂ ਅਦਾਲਤਾਂ NIA ਹੋਈਆਂ ਜਾਂ CBI ਦੀਆਂ ਹੋਈਆਂ ਅਦਾਲਤਾਂ ਇਹ ਵੱਖੋ ਵੱਖ ਹੁੰਦੀਆਂ ਨੇ। ਤਾਂ ਇਹ ਅਦਾਲਤ ਹੈ ਜਿਹੜੀ ਉਹ ਇਹਨਾਂ ਦੀ ਉਹਦੇ ਵਿੱਚ ਜੱਜ ਹੈ ਜਿਹੜਾ ਉਹ ਜ਼ਾਹਰਾ ਜੀ ਗੱਲ ਹੈ ਪੰਜਾਬੀ ਹੋਊਗਾ, ਵੈਸੇ ਸਿੱਖ ਕਮਿਊਨਿਟੀ ਨੂੰ ਵੀ ਬਿਲੋਂਗ ਕਰਦਾ ਹੋ ਸਕਦਾ ਜਿਹੜਾ, ਕਿਉਂਕਿ ਨਵਾਂ ਜੱਜ ਆਇਆ। ਤਾਂ ਇਹ ਕੋਈ ਵੀ ਜੱਜ ਮੰਨ ਲਓ ਆਇਆ ਪੰਜਾਬ ਦੇ ਵਿੱਚ ਕਿ ਉਹਦੇ ਤੇ ਭਰੋਸਾ ਨਹੀਂ ਇਹਨਾਂ ਨੂੰ, ਹੋਰ ਤੇ ਕੋਈ ਮਾਮਲਾ ਨਜ਼ਰ ਨਹੀਂ ਆਉਂਦਾ। ਹਾਲਾਂਕਿ ਜਿਹੜੇ ਇਹਨਾਂ ਦੇ ਡਿਫੈਂਸ ਦੇ ਵਕੀਲ ਆ ਉਹ ਕਹਿੰਦੇ ਕਿ ਅਸੀਂ ਜਾ ਕੇ ਉੱਥੇ ਕਾਟ ਰੱਖਾਂਗੇ, ਜਾ ਕੇ ਇਹਨਾਂ ਦੀਆਂ ਦਲੀਲਾਂ ਦੀ ਅਸੀਂ ਉੱਥੇ ਜਾ ਕੇ ਕਾਟ ਕਰਾਂਗੇ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਅਚਾਨਕ ਇਹ ਸਭ ਕੁਛ ਕਿਉਂ ਹੋ ਰਿਹਾ। ਤਾਂ ਯਾਦ ਆਉਂਦਾ ਆਪਾਂ ਨੂੰ ਉਹ ਫਰਵਰੀ ਦਾ ਮਹੀਨਾ ਜਦੋਂ ਇਸੇ ਸਾਲ NIA ਨੇ ਅਚਾਨਕ ਇਹ ਮੰਗ ਰੱਖ ਦਿੱਤੀ ਸੀ ਕੋਰਟ ਦੇ ਕੋਲ ਕਿ ਜੱਗੀ ਜੌਹਲ ਨੂੰ ਤਿਹਾੜ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿਓ। ਤਾਂ ਉਸ ਸਮੇਂ ਹੋਇਆ ਕੀ ਸੀਗਾ ਕਿ ਇੱਕ ਬਹਿਸ ਹੋਈ ਸੀ ਕੋਰਟ ਦੇ ਵਿੱਚ
ਇੱਕ ਕੋਰਟ ਨੇ ਇਹਨਾਂ ਦੀ ਉਹ ਜਿਹੜੀ ਦਰਖਾਸਤ ਸੀ ਉਹ ਰੱਦ ਕਰ ਦਿੱਤੀ। ਫਿਰ ਦੂਜੀ ਕੋਰਟ ਦੇ ਵਿੱਚ ਗਏ, ਕੋਰਟ ਨੇ ਉਹ ਵੀ ਦਰਖਾਸਤ ਇਹਨਾਂ ਦੀ ਰੱਦ ਕਰ ਦਿੱਤੀ ਸੀ, ਕਿਉਂਕਿ ਇਹਨਾਂ ਦੇ ਵਕੀਲਾਂ ਨੇ ਗੱਲ ਕਹੀ ਸੀਗੀ ਕਿ ਭਾਈ ਉਹ ਕਹਿੰਦੇ ਕਿ ਦੇਖੋ ਇਹ ਸਟੇਟ ਸਬਜੈਕਟ ਨਹੀਂ ਹੈ, ਜਿੱਦਾਂ ਤੁਸੀਂ ਲੈ ਆਏ ਹੋ NOC ਲੈ ਲਈ ਇਹਨਾਂ ਨੇ NIA ਵਾਲਿਆਂ ਨੇ, ਇੱਕ ਇੱਥੋਂ ਸਟੇਟ ਗੌਰਮੈਂਟ ਤੋਂ ਤੇ ਇੱਕ ਜਿਹੜੀ ਸੈਂਟਰਲ ਗੌਰਮੈਂਟ ਉਹਦੇ ਤੋਂ, ਦੋਨੇ NOC ਲੈ ਕੇ ਤੇ ਅਦਾਲਤ 'ਚ ਪਹੁੰਚ ਕੇ ਕਹਿੰਦੇ ਜੀ ਕਿ ਦੋਨੇ ਸਰਕਾਰਾਂ ਸਹਿਮਤ ਹੈ ਇਹਨੂੰ ਤਿਹਾੜ 'ਚ ਲਿਜਾਣਾ। ਉਹ ਕਹਿੰਦੇ ਕਿ ਇਦਾਂ ਨਹੀਂ ਹੁੰਦਾ। ਡਿਫੈਂਸ ਦੇ ਵਕੀਲ ਕਹਿੰਦੇ ਕਿ ਇਹ ਮਾਮਲਾ ਜਿਹੜਾ ਉਹ ਅਦਾਲਤ ਤੇ ਹੀ ਨਿਰਭਰ ਕਰਦਾ, ਇਹ ਕੋਈ ਸਟੇਟ ਦਾ ਜਾਂ ਸੈਂਟਰ ਦਾ ਕੋਈ ਸਬਜੈਕਟ ਨਹੀਂ ਹੈ ਇਹਦੇ 'ਚ। ਤਾਂ ਉਸ ਸਮੇਂ ਅਦਾਲਤ ਨੇ ਕਿਹਾ ਸੀਗਾ ਕਿ ਨਹੀਂ, ਇਹ ਕੇਸ ਜਿਹੜਾ ਇੱਥੇ ਹੀ ਰਹੂਗਾ। ਤਾਂ ਅਚਾਨਕ ਜਿਹੜਾ NIA ਉੱਥੇ ਕੋਰਟ ਦੇ ਵਿੱਚ ਪਹੁੰਚਿਆ, ਸਰਵਉੱਚ ਅਦਾਲਤ ਦੇ ਵਿੱਚ ਪਹੁੰਚਿਆ, ਉਹ ਆਪਣੇ ਆਪ 'ਚ ਇੱਕ ਬੜਾ ਵੱਡਾ ਸਵਾਲ ਆ ਕਿ ਕੀ ਮਾਜਰਾ ਬਣ ਗਿਆ। ਤੇ ਲੱਗਦਾ ਇਹੋ ਹੀ ਆ ਕਿ ਸ਼ਾਇਦ NIA ਨੇ ਦੂਸਰਾ ਪੈਂਤੜਾ ਮੰਨਿਆ, ਦੂਸਰਾ ਪੈਂਤੜਾ ਇਹੋ ਹੀ ਮੰਨਿਆ ਕਿ ਏਦਾਂ ਕਰਕੇ ਅਸੀਂ ਇੱਕ ਤੇ ਕੇਸ ਉੱਥੇ ਲਿਜਾ ਸਕਦੇ ਔਰ ਦੂਸਰਾ ਜੱਗੀ ਜੌਹਲ ਨੂੰ ਤਿਹਾੜ ਜੇਲ੍ਹ ਦੇ ਵਿੱਚ ਸ਼ਿਫਟ ਆਸਾਨੀ ਨਾਲ ਕੀਤਾ ਜਾ ਸਕਦਾ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ 2 ਸਾਲ ਦੀ ਬੱਚੀ ਨੂੰ ਅਚਾਨਕ ਲੱਗੀ ਗੋਲੀ, ਸਾਰੀ ਜ਼ਿੰਦਗੀ ਗੋਲੀ ਨਾਲ ਪਊ ਜੀਣਾ। ਇਹ ਪੰਜਾਬੀਆਂ ਦੇ ਫੁਕਰਪੁਣੇ ਦਾ ਹੀ ਨਤੀਜਾ ਹੈ। ਸੋ ਇਹ 2 ਸਾਲ ਦੀ ਬੱਚੀ ਹੈ ਜਿਹੜੀ ਉਹ ਆਪਣੀ ਮਾਂ ਦੇ ਨਾਲ ਛੱਤ ਤੇ ਟਹਿਲ ਰਹੀ ਸੀਗੀ, ਯਾਨੀ ਉਹਦੀ ਗੋਦ ਦੇ ਵਿੱਚ ਟਹਿਲ ਰਹੀ ਸੀ। ਅਚਾਨਕ ਬੱਚੀ ਦੇ ਸਿਰ ਦੇ ਵਿੱਚੋਂ ਖੂਨ ਰਿਸਣਾ ਸ਼ੁਰੂ ਹੋ ਗਿਆ। ਤੁਰੰਤ ਉਹਨੂੰ ਹਸਪਤਾਲ ਖੜਿਆ ਗਿਆ। ਹਸਪਤਾਲ ਵਾਲਿਆਂ ਨੇ ਆਖਿਆ ਕਿ ਬੱਚੀ ਨੂੰ ਤਾਂ ਗੋਲੀ ਵੱਜੀ ਆ। ਕਿੱਥੋਂ ਗੋਲੀ ਵੱਜੀ ਆ? ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ। ਛੱਤ ਤੇ ਅਚਾਨਕ ਅਸੀਂ ਵੇਖਿਆ ਕਿ ਖੂਨ ਰਿਸਣ ਲੱਗ ਪਿਆ। ਅਸੀਂ ਭੱਜ ਕੇ ਇੱਥੇ ਆ ਗਏ, ਬੋੜੀ ਕਰਦੇ ਬੱਚੀ ਨੂੰ ਕੀ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਇਹਨੂੰ ਗੋਲੀ ਲੱਗੀ ਆ। ਤੇ ਜਦੋਂ ਫਿਰ ਉਹਨਾਂ ਨੇ ਚੈੱਕਅਪ ਕੀਤਾ, ਉਹ ਕਹਿੰਦੇ ਆ ਕਿ ਗੋਲੀ ਆ ਜਿਹੜੀ ਉਹ ਇਹਦੇ ਸਿਰ ਦੇ ਵਿੱਚ ਫਸ ਗਈ ਆ, ਜੋ ਕਿ ਕੱਢੀ ਨਹੀਂ ਜਾ ਸਕਦੀ। ਤਾਂ ਹੁਣ ਸਾਰੀ ਜ਼ਿੰਦਗੀ ਜਿਹੜੀ 2 ਸਾਲ ਦੀ ਬੱਚੀ ਆ, ਲੁਧਿਆਣੇ ਦੀ ਇਹ ਘਟਨਾ, ਫਾਲਗੁਨੀ ਉਹਦਾ ਨਾਮ ਹੈ ਬੱਚੀ ਦਾ, ਇਹ ਜਿਹੜੀ ਕੁੜੀ ਆ ਫਾਲਗੁਨੀ, ਇਹਨੂੰ ਗੋਲੀ ਦੇ ਨਾਲ ਹੀ ਜਿਉਣਾ ਪਊਗਾ। ਤੇ ਤੁਸੀਂ ਵੇਖ ਲਓ ਹੁਣ ਫੁਕਰਾ ਪੰਕਤੀ ਹੈ ਜਿਹੜੀ ਪੰਜਾਬੀਆਂ ਦੀ ਕਿੱਥੋਂ ਤੱਕ ਚਲੇ ਜਾਂਦੀ ਹੈ ਕਿ ਇੱਕ ਨਿਰਦੋਸ਼ ਬੱਚੀ ਜਿਹਦਾ ਕੋਈ ਗੁਨਾਹ ਹੀ ਨਹੀਂ ਹੈ, ਉਹਨੂੰ ਸਾਰੀ ਜ਼ਿੰਦਗੀ ਰੜਕ ਪੈਂਦੀ ਰਹਿਣੀ। ਤੇ ਏਦਾਂ ਦੀ ਘਟਨਾ ਅੱਗੇ ਅੰਮ੍ਰਿਤਸਰ ਦੇ ਵਿੱਚ ਵੀ ਹੋਈ ਸੀਗੀ। ਉੱਥੇ ਵੀ ਛੱਤ ਤੇ ਇਸੇ ਤਰ੍ਹਾਂ ਇੱਕ ਪਤੰਗ ਉਡਾ ਰਿਹਾ ਸੀਗਾ ਨੌਜਵਾਨ, ਤੇ ਉਹਦੇ ਸਿਰ 'ਚ ਅਚਾਨਕ ਗੋਲੀ ਲੱਗੀ ਸੀ, ਉਹ ਵੀ ਆਸੇ ਪਾਸੋਂ ਗੋਲੀ ਚੱਲੀ। ਤਾਂ ਆ ਜਿਹੜਾ ਕੰਮ ਕਰਦੇ ਆ ਛੱਤਾਂ ਤੇ ਚੜ੍ਹ ਕੇ ਫਾਇਰਿੰਗ ਵਾਲਾ, ਇਹ ਫੁਕਰਾ ਪੰਕਤੀ ਹੈ ਜਿਹੜੀ ਉਹ ਇਹਨਾਂ ਲਈ ਤੇ ਨਹੀਂ, ਦੂਸਰੇ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਸੋ ਇਹ ਬੱਚੀ ਹੈ ਜਿਹੜੀ ਉਹ ਮੁੜ ਕੇ ਸਵਾਲ ਪੁੱਛਿਆ ਕਰੂਗੀ ਕਿ ਮੇਰੇ ਨਾਲ ਅਜਿਹਾ ਕਿਉਂ ਵਾਪਰਿਆ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਜਾਂਦੇ ਆਪਣੇ ਜਿਹੜਾ ਸਵਾਲ ਤੇ ਨਜ਼ਰ ਮਾਰਦੇ ਹਾਂ ਵੀ ਕੋਟਕਪੂਰਾ ਨੇੜੇ ਵਾਪਰਿਆ ਬਹੁਤ ਹੀ ਇੱਕ ਦਰਦਨਾਕ ਹਾਦਸਾ। ਇਹ ਸਾਡੀ ਦੂਜੀ ਤਰਾਸਦੀ ਆ। ਪਹਿਲੀ ਤਰਾਸਦੀ ਤੇ ਫੁਕਰਪੰਤੀ ਵਾਲੀ ਹੈਗੀ ਆ, ਦੂਸਰੀ ਆ ਸੜਕੀ ਅੱਤਵਾਦ ਵਾਲੀ। ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਜਾਨਾਂ ਜੇ ਆਪਾਂ ਦੇਖੀਏ ਤਾਂ ਇਸ ਸਮੇਂ ਜਿਹੜੀਆਂ ਪੰਜਾਬ ਦੇ ਵਿੱਚ ਉਹ ਸੜਕੀ ਹਾਦਸਿਆਂ 'ਚ ਜਾਂਦੀਆਂ, ਜਿਹੜੇ ਕਤਲੋਗਾਰਤ ਹੁੰਦੀ ਆ ਉਹਦੇ ਨਾਲੋਂ ਵੀ ਜ਼ਿਆਦਾ ਜਿਹੜੀਆਂ ਜਾਨਾਂ ਉਹ ਇਹਨਾਂ ਚੱਕਰਾਂ ਦੇ ਵਿੱਚ ਚਲੇ ਜਾਂਦੀਆਂ। ਕੋਈ ਆਪਣੀ ਗਲਤੀ ਨਾਲ ਮਾਰਿਆ ਜਾਂਦਾ, ਕੋਈ ਦੂਸਰੇ ਦੀ ਗਲਤੀ ਨਾਲ ਮਾਰਿਆ ਜਾਂਦਾ। ਤਾਂ ਕੋਟਕਪੂਰਾ ਦੇ ਵਿੱਚ ਇਹ ਜਿਹੜਾ ਅੱਜ ਹਾਦਸਾ ਵਾਪਰਿਆ ਬੜਾ ਭਿਆਨਕ ਹਾਦਸਾ। ਦਰਅਸਲ ਬਠਿੰਡੇ ਤੋਂ ਅੰਮ੍ਰਿਤਸਰ ਬਹੁਤ ਵੱਡੀ ਸੜਕ ਬਣੀ ਆ, ਬਹੁਤ ਵਧੀਆ ਸੜਕ ਬਣੀ ਆ, ਇਹਨੂੰ 1 ਵੇ ਵੀ ਕਹਿ ਦਿੰਦੇ ਆ, 4 ਲੇਨ ਕਹਿ ਦਿੰਦੇ ਆ। ਤਾਂ ਉਹ ਜਿਹੜਾ ਕੌਮੀ ਰਾਜਮਾਰਗ ਬਣਿਆ, ਉੱਥੇ ਗੱਡੀਆਂ ਫਿਰ ਜਾਂਦੀਆਂ ਘੂਕਦੀਆਂ, ਕਿਉਂਕਿ ਜਿਹੜਾ ਟ੍ਰੈਫਿਕ ਆ ਉਹ ਇੱਕ ਪਾਸੇ ਜਾਂਦਾ। ਤਾਂ ਇਹ ਜਿਹੜੇ 3 ਨੌਜਵਾਨ ਸੀਗੇ, ਜਿਨ੍ਹਾਂ ਦੇ ਵਿੱਚੋਂ ਇੱਕ ਮੁੰਡਾ ਜਿਹੜਾ ਸੀਗਾ ਉਹ ਥੋੜੇ ਦਿਨਾਂ ਤੱਕ ਉਹ ਵਿਆਹਣ ਜਾ ਰਿਹਾ ਸੀਗਾ, ਉਹਦਾ ਵਿਆਹ ਹੋਣ ਜਾ ਰਿਹਾ ਸੀਗਾ ਥੋੜੇ ਦਿਨਾਂ ਤੱਕ। ਤਾਂ ਉਹ ਤੇ ਉਹਦੇ 2 ਸਾਥੀ ਆ ਜਿਹੜੇ ਉਹ ਕਾਰਡ ਵੰਡਣ ਗਏ ਸੀਗੇ, ਤੇ ਕੋਟਕਪੂਰੇ ਬਾਈਪਾਸ ਤੇ ਪਹੁੰਚ ਕੇ ਦੱਸਦੇ ਆ ਕਿ ਅਚਾਨਕ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਫਲਾਈਓਵਰ ਉਹਨਾਂ ਨੇ ਕ੍ਰਾਸ ਕਰਨਾ ਜਾਂ ਉਰੇ ਮੁੜਨਾ, ਤੇ ਅਚਾਨਕ ਇੱਕ ਟਰੈਕਟਰ ਟਰਾਲੀ ਆ ਗਈ। ਉਹ ਡਰਾਈਵਰ ਨੇ ਵੇਖਿਆ ਨਹੀਂ ਤੇ ਜਿਹੜੀ ਕਾਰ ਸੀਗੀ ਉਹ ਫਿਰ ਉਹਦੇ ਵਿੱਚ ਵੱਜੀ। ਔਰ ਬਦਕਿਸਮਤੀ ਟਰੈਕਟਰ ਵਾਲੇ ਦੀ ਵੀ ਇਹ ਹੈ ਕਿ ਉਹ ਭੁੜਕ ਕੇ ਥੱਲੇ ਆ ਗਿਆ ਤੇ ਉਹਦਾ ਜਿਹੜਾ ਟਰੈਕਟਰ ਦਾ ਟਾਇਰ ਸੀਗਾ ਉਹਨੂੰ ਕੁਚਲ ਦਿੱਤਾ। ਯਾਨੀ ਇੱਕ ਟਰੈਕਟਰ ਡਰਾਈਵਰ ਮਾਰਿਆ ਗਿਆ ਔਰ ਗੱਡੀ ਦੇ ਵਿੱਚ ਜਿਹੜੇ 3 ਨੌਜਵਾਨ ਸੀ ਉਹਨਾਂ ਦੇ ਵਿੱਚੋਂ ਇੱਕ ਗੰਭੀਰ ਆ ਤੇ ਇੱਕ ਜਿਹਦਾ ਵਿਆਹ ਹੋਣ ਵਾਲਾ ਸੀ ਉਹਦੇ ਸਮੇਤ ਉਹ ਦੂਜਾ ਇੱਕ ਹੋਰ ਸੀ ਉਹਦਾ ਸਾਥੀ, ਇਹ 2 ਮਾਰੇ ਗਏ। ਤਾਂ ਬਹੁਤ ਜ਼ਬਰਦਸਤ, ਬਹੁਤ ਭਿਆਨਕ ਹਾਦਸਾ ਵਾਪਰਿਆ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜੀ ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਤੇ ਮਿੰਟੂ ਜੀ ਜਿਹੜੇ ਆਪਣੇ ਸਰੋਤਿਆਂ ਨੂੰ ਜਿਹੜੇ ਆਪਾਂ ਇੱਕ ਵਾਰੀ ਫੇਰ ਸਾਰਿਆਂ ਨੂੰ ਦੱਸਦੇ ਜਾਈਏ ਵੀ ਪ੍ਰੋਗਰਾਮ ਜਿਹੜੇ 2 ਪ੍ਰੋਗਰਾਮ ਨੇ ਉਹਨਾਂ ਦੇ ਸਮਿਆਂ ਦੇ ਵਿੱਚ ਆਪਸ ਦੇ ਵਿੱਚ ਤਬਦੀਲੀ ਕੀਤੀ ਗਈ ਆ। ਖਬਰ ਤੇ ਨਜ਼ਰ ਪ੍ਰੋਗਰਾਮ ਜਿਹੜਾ ਉਹ 8:30 ਤੋਂ 9 ਵਜੇ ਤੱਕ ਤੇ ਅਪਡੇਟ ਅਮਰੀਕਾ 9 ਤੋਂ 10 ਵਜੇ ਤੱਕ ਜਿਹੜਾ ਉਹ ਹੋਇਆ ਕਰੇਗਾ। ਸੋ ਇਸ ਤਬਦੀਲੀ ਨੂੰ ਧਿਆਨ ਦੇ ਵਿੱਚ ਰੱਖਿਓ ਜੀ। ਤੇ ਹੁਣ ਇਜਾਜ਼ਤ ਲੈਂਦੇ ਹਾਂ ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300